कि तू मैनू पानी पिलावेंगी? कि तू सुनिया? ਇੰਨੀ ਮਾੜੀ ਹਾਲਤ। की ਯਹੂਦੀ ਹੋ ਕੇ ਮੇਰੇ ਤੋਂ ਪਾਣੀ ਮੰਗਦੇ ਹੋ, ਇੱਕ ਸਾਮਰੀ ਤੇ ਔਰਤ ਕੋਲੋਂ? माफ करना, मैनू कहना चाहिए सी कृपा करके। ਤੁਹਾਡਾ ਇੱਥੇ ਇਕੱਲਿਆਂ ਰਹਿਣਾ ਸੁਰੱਖਿਅਤ ਨਹੀਂ ਹੈ। तेरे लिए भी नहीं है। तू बाकी नाल क्यों नहीं आई अते दिन विच इन्नी देरी नाल क्यों? औरतां तां सवेरे ठंडे वेले खूह ते आउंदियां हन। ਹਾਂ ਖੈਰ, ਉਹਨਾਂ ਵਿੱਚੋਂ ਕਿਸੇ ਨੂੰ ਵੀ ਮੇਰੇ ਨਾਲ ਆਉਣਾ ਪਸੰਦ ਨਹੀਂ ਹੈ, ਇਸ ਕਾਰਨ ਮੈਨੂੰ ਦੁਪਹਿਰੇ ਗਰਮੀ ਵਿੱਚ ਆਉਣਾ ਪੈਂਦਾ ਹੈ। ਯਾਦ ਕਰਾਉਣ ਲਈ ਧੰਨਵਾਦ। ਉਹ ਤੇਰੇ ਨਾਲ ਕਿਉਂ ਨਹੀਂ ਆਉਣਾ ਚਾਹੁੰਦੀਆਂ ਹਨ? ਲੰਬੀ ਕਹਾਣੀ ਹੈ। मैं अजे भी पानी पीना चाहता हाँ, जे तेरे कोल बच्चा है तां। ਧਿਆਇਆ ਗਲਾ ਬੰਦੇ ਤੋਂ ਕੁਝ ਵੀ ਕਰਵਾ ਸਕਦਾ ਹੈ। ਕੀ ਮੈਂ ਤੁਹਾਡੇ ਲਈ ਸ਼ੁੱਧ ਨਹੀਂ ਹਾਂ? ਕੀ ਤੁਸੀਂ ਇਸ ਘੜੇ ਤੋਂ ਭ੍ਰਿਸ਼ਟ ਨਹੀਂ ਹੋਵੋਗੇ? ਕੁਝ ਲੋਕ ਤੁਹਾਡੀਆਂ ਔਰਤਾਂ ਬਾਰੇ ਇਹ ਕਹਿੰਦੇ ਹੋਣਗੇ, ਪਰ ਮੈਂ ਨਹੀਂ। ਸੱਚ? ਤੇ ਤੁਸੀਂ ਕੀ ਕਹਿੰਦੇ ਹੋ? ਜੇ ਤੂੰ ਜਾਣਦੀ ਕਿ ਮੈਂ ਕੌਣ ਹਾਂ ਤਾਂ ਤੂੰ ਮੇਰੇ ਕੋਲੋਂ ਪੀਣ ਲਈ ਮੰਗਦੀ, ਸੱਚਮੁੱਚ? ਅਤੇ ਮੈਂ ਤੈਨੂੰ ਜੀਵਨ ਦਾ ਪਾਣੀ ਦਿੰਦਾ। ਜੀਵਨ ਦਾ ਪਾਣੀ? ਪਰ ਤੁਹਾਡੇ ਕੋਲ ਪਾਣੀ ਭਰਨ ਲਈ ਕੁਝ ਵੀ ਨਹੀਂ ਹੈ ਤੇ ਖੂਹ ਡੂੰਘਾ ਹੈ। ਤੇ ਜੇ ਤੁਹਾਡੇ ਕੋਲ ਜੀਵਨ ਦਾ ਪਾਣੀ ਹੈ ਤਾਂ ਤੁਸੀਂ ਮੇਰੇ ਕੋਲੋਂ ਪਾਣੀ ਕਿਉਂ ਮੰਗਦੇ ਹੋ? ਲੰਬੀ ਕਹਾਣੀ ਹੈ। ਪਰ ਯਹੂਦੀਆਂ ਦਾ ਪਾਣੀ ਸਾਮਰੀਆਂ ਦੇ ਪਾਣੀ ਨਾਲੋਂ ਉੱਤਮ ਹੈ ਨਾ? ਮੈਂ ਇਹ ਨਹੀਂ ਕਿਹਾ। ਕੀ ਤੁਸੀਂ ਸਾਡੇ ਪੁਰਖੇ ਯਾਕੂਬ ਨਾਲੋਂ ਵੱਡੇ ਹੋ, ਜਿਨ੍ਹਾਂ ਨੇ ਇਹ ਖੂਹ ਪੁੱਟਿਆ ਸੀ? ਤੁਹਾਡਾ ਪਾਣੀ ਉਹਨਾਂ ਨਾਲੋਂ ਬਿਹਤਰ ਹੈ? ਮੈਂ ਯਾਕੂਬ ਨੂੰ ਜਾਣਦਾ। ਹਰ ਕੋਈ ਜਿਹੜਾ ਇਸ ਪਾਣੀ ਨੂੰ ਪੀਂਦਾ ਹੈ ਉਹ ਫਿਰ ਧਿਆਇਆ ਹੋਵੇਗਾ, ਪਰ ਜਿਹੜਾ ਉਹ ਪਾਣੀ ਪੀਏਗਾ ਜੋ ਮੈਂ ਦਿੰਦਾ ਹਾਂ ਉਹ ਫਿਰ ਕਦੇ ਧਿਆਇਆ ਨਹੀਂ ਹੋਵੇਗਾ। ਇਹ ਕਿੰਨਾ ਚੰਗਾ ਹੋਵੇਗਾ ਨਾ। ਪਰ ਜੋ ਪਾਣੀ ਮੈਂ ਉਸ ਵਿਅਕਤੀ ਨੂੰ ਦੇਵਾਂਗਾ ਉਹਦੇ ਵਿੱਚ ਪਾਣੀ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਵਨ ਤੱਕ ਚੱਲੇਗਾ। ਸੱਚੀ? ਹਾਂ, ਸੱਚੀ। ਸਾਬਤ ਕਰੋ। ਪਹਿਲਾਂ ਜਾਓ ਆਪਣੇ ਪਤੀ ਨੂੰ ਬੁਲਾ ਕੇ ਇੱਥੇ ਲਿਆਓ, ਮੈਂ ਦੋਵਾਂ ਨੂੰ ਦਿਖਾਵਾਂਗਾ। ਮੇਰਾ ਕੋਈ ਪਤੀ ਨਹੀਂ ਹੈ। ਤੂੰ ਠੀਕ ਕਹਿ ਰਹੀ ਹੈ, ਤੇਰੇ 5 ਪਤੀ ਸਨ ਅਤੇ ਹੁਣ ਤੂੰ ਜਿਸ ਆਦਮੀ ਨਾਲ ਰਹਿੰਦੀ ਹੈ ਉਹ ਤੇਰਾ ਪਤੀ ਨਹੀਂ ਹੈ। ਮੈਂ ਸਮਝ ਗਈ। ਤੁਸੀਂ ਇੱਕ ਨਬੀ ਹੋ ਤੇ ਮੈਨੂੰ ਉਪਦੇਸ਼ ਦੇਣ ਲਈ ਆਏ ਹੋ। ਨਹੀਂ। ਆਮ ਤੌਰ ਤੇ ਇੱਥੇ ਇਕੱਲੇ ਹੋਣ ਬਾਰੇ ਇੱਕ ਚੰਗੀ ਗੱਲ ਇਹ ਹੈ ਕਿ ਮੈਂ ਨਿੰਦਾ ਤੋਂ ਬਚ ਸਕਦੀ ਹਾਂ। ਮੈਂ ਇੱਥੇ ਤੇਰੀ ਨਿੰਦਾ ਕਰਨ ਨਹੀਂ ਆਇਆ। ਮੈਂ ਗਲਤੀਆਂ ਕੀਤੀਆਂ ਨੇ, ਬਹੁਤ ਸਾਰੀਆਂ, ਪਰ ਤੁਹਾਡੇ ਵਰਗੇ ਆਦਮੀ ਮੇਰੇ ਲਈ ਉਹਨਾਂ ਗਲਤੀਆਂ ਬਾਰੇ ਕੁਝ ਕਰਨਾ ਸੰਭਵ ਬਣਾ ਦਿੰਦੇ ਨੇ। ਕਿਵੇਂ? ਸਾਡੇ ਪੁਰਖਿਆਂ ਨੇ ਇਸ ਪਹਾੜ ਤੇ ਆਰਾਧਨਾ ਕੀਤੀ ਸੀ, ਪਰ ਤੁਸੀਂ ਯਹੂਦੀ ਇਹ ਸੋਚਦੇ ਹੋ ਕਿ ਯਰੂਸ਼ਲਮ ਹੀ ਇੱਕ ਐਸਾ ਸਥਾਨ ਹੈ ਜਿੱਥੇ ਆਰਾਧਨਾ ਕੀਤੀ ਜਾ ਸਕਦੀ ਹੈ। ਉਹ ਜਿਹਾ ਇਸ ਲਈ ਕਹਿੰਦੇ ਨੇ ਕਿਉਂਕਿ ਉੱਥੇ ਹੈਕਲ ਹੈ। ਹਾਂ, ਤੇ ਜਿੱਥੇ ਸਾਨੂੰ ਜਾਣ ਦੀ ਇਜਾਜ਼ਤ ਨਹੀਂ ਮੈਂ ਹੈ। ਇਹਨਾਂ ਹੀ ਰੁਕਾਵਟਾਂ ਨੂੰ ਤੋੜਨ ਲਈ ਇੱਥੇ ਆਇਆ ਹਾਂ। ਉਹ ਸਮਾਂ ਆ ਰਿਹਾ ਹੈ ਜਦੋਂ ਤੁਸੀਂ ਨਾ ਇਸ ਪਹਾੜ ਤੇ ਅਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਉਪਾਸਨਾ ਕਰੋਗੀ। ਤਾਂ ਜਦੋਂ ਮੈਨੂੰ ਪਰਮੇਸ਼ਰ ਦੀ ਲੋੜ ਹੈ ਤਾਂ ਮੈਂ ਕਿੱਥੇ ਜਾਵਾਂਗੀ? ਮੈਨੂੰ ਪਰਮੇਸ਼ਰ ਤੋਂ ਕਦੀ ਕੁਝ ਨਹੀਂ ਮਿਲਿਆ, ਪਰ ਜੇ ਮਿਲਦਾ ਵੀ ਤਾਂ ਮੈਂ ਉਹਨਾਂ ਦਾ ਧੰਨਵਾਦ ਨਹੀਂ ਕਰ ਸਕਦੀ। ਕਿਤੇ ਵੀ ਪਰਮੇਸ਼ਰ ਆਤਮਾ ਹੈ, ਪਰ ਸਮਾਂ ਆ ਰਿਹਾ ਹੈ, ਸਗੋਂ ਆ ਗਿਆ ਹੈ ਜਦੋਂ ਇਹ ਮਹੱਤਵਪੂਰਨ ਨਹੀਂ ਹੋਵੇਗਾ ਕਿ ਤੁਸੀਂ ਕਿੱਥੇ ਆਰਾਧਨਾ ਕਰਦੇ ਹੋ, ਪਰ ਤੁਸੀਂ ਆਤਮਾ ਅਤੇ ਸੱਚਾਈ ਵਿੱਚ ਇਹ ਕਰੋ। ਦਿਲ ਤੇ ਮਨ ਨਾਲ ਇਹ ਉਸ ਤਰ੍ਹਾਂ ਦੇ ਉਪਾਸਕ ਨੇ ਜਿਨ੍ਹਾਂ ਨੂੰ ਪਿਤਾ ਭਾਲ ਰਿਹਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੋਂ ਹੋ ਜਾਂ ਤੁਸੀਂ ਕੀ ਕੀਤਾ ਹੈ। ਕਿ ਤੈਨੂੰ ਮੇਰੇ ਸ਼ਬਦਾਂ ਤੇ ਵਿਸ਼ਵਾਸ ਨਹੀਂ? ਜਦੋਂ ਤੱਕ ਮਸੀਹਾ ਇੱਥੇ ਆ ਕੇ ਸਾਨੂੰ ਸਭ ਕੁਝ ਨਹੀਂ ਸਮਝਾਉਂਦੇ ਤੇ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਦੇ, ਤੇ ਮੇਰੀਆਂ ਦਾ ਵੀ, ਮੈਨੂੰ ਕਿਸੇ ਤੇ ਵਿਸ਼ਵਾਸ ਨਹੀਂ ਹੈ। ਤੂੰ ਗਲਤ ਸੀ ਜਦੋਂ ਤੂੰ ਕਿਹਾ ਸੀ ਕਿ ਤੈਨੂੰ ਪਰਮੇਸ਼ਰ ਤੋਂ ਕਦੇ ਕੁਝ ਨਹੀਂ ਮਿਲਿਆ। ਜਿਸ ਮਸੀਹਾ ਦੀ ਤੂੰ ਗੱਲ ਕਰ ਰਹੀ ਹੈ ਉਹ ਮੈਂ ਹਾਂ। ਉਸ ਪਹਿਲੇ ਵਿਅਕਤੀ ਦਾ ਨਾਮ ਰਾਮਨ ਸੀ। ਤੂੰ ਇੱਕ ਪਵਿੱਤਰ ਔਰਤ ਸੀ ਜੋ ਵਿਆਹ ਕਰਾਉਣ ਲਈ ਉਤਸੁਕ ਸੀ, ਕੀ? ਪਰ ਉਹ ਚੰਗਾ ਇਨਸਾਨ ਨਹੀਂ ਸੀ। ਉਸਨੇ ਤੈਨੂੰ ਦੁੱਖ ਪਹੁੰਚਾਇਆ ਅਤੇ ਤੂੰ ਵਿਆਹ ਤੇ ਸ਼ੱਕ ਕਰਨ ਲੱਗ ਪਈ ਅਤੇ ਆਪਣੇ ਵਿਸ਼ਵਾਸ ਤੇ ਵੀ ਸ਼ੱਕ ਕਰਨ ਲੱਗ ਪਈ। ਬਸ ਕਰੋ। ਦੂਜਾ ਵਿਅਕਤੀ ਫਰਜ਼ਾਦ ਸੀ।
ਤੁਹਾਡੇ ਵਿਆਹ ਦੀ ਰਾਤ ਨੂੰ ਉਸ ਤੋਂ ਸੰਤਰੇ ਵਰਗੀ ਸੁਗੰਧ ਆ ਰਹੀ ਸੀ ਅਤੇ ਅੱਜ ਤੱਕ ਜਦੋਂ ਵੀ ਤੂੰ ਬਾਜ਼ਾਰ ਵਿੱਚ ਸੰਤਰਿਆਂ ਦੇ ਕੋਲੋਂ ਲੰਘਦੀ ਹੈ ਤੂੰ ਉਸ ਨੂੰ ਛੱਡਣ ਲਈ ਆਪਣੇ ਆਪ ਨੂੰ ਦੋਸ਼ੀ ਮੰਨਦੀ ਹੈ ਕਿਉਂਕਿ ਉਹ ਇੱਕ ਸੱਚਾ ਭਗਤ ਮਨੁੱਖ ਸੀ ਜਿਸ ਨਾਲ ਤੂੰ ਰਹਿੰਦੀ ਸੀ ਪਰ ਤੂੰ ਖੁਦ ਨੂੰ ਅਯੋਗ ਸਮਝਿਆ। ਤੁਸੀਂ ਇਹ ਕਿਉਂ ਕਰ ਰਹੇ ਹੋ? ਮੈਂ ਆਪਣੇ ਆਪ ਨੂੰ ਮਸੀਹਾ ਦੇ ਤੌਰ ਤੇ ਲੋਕਾਂ ਦੇ ਸਾਹਮਣੇ ਪ੍ਰਗਟ ਨਹੀਂ ਕੀਤਾ ਹੈ। ਤੂੰ ਪਹਿਲੀ ਹੈ। ਚੰਗਾ ਹੋਵੇਗਾ ਜੇ ਤੂੰ ਮੇਰੇ ਤੇ ਵਿਸ਼ਵਾਸ ਕਰੇ। ਤੁਸੀਂ ਸਹੀ ਵਿਅਕਤੀ ਨਹੀਂ ਚੁਣਿਆ। ਮੈਂ ਇੱਥੇ ਸਾਮਰੀਆ ਵਿੱਚ ਸਿਰਫ ਤੈਨੂੰ ਮਿਲਣ ਲਈ ਆਇਆ ਹਾਂ। ਤੂੰ ਸੋਚਦੀ ਹੈ ਕਿ ਇਹ ਇਤਫਾਕ ਹੈ ਕਿ ਮੈਂ ਅੱਜ ਦੁਪਹਿਰ ਨੂੰ ਇੱਥੇ ਆਇਆ? ਮੈਨੂੰ ਦੂਜਿਆਂ ਨੇ ਅਸਵੀਕਾਰ ਕੀਤਾ ਹੈ। ਮੈਨੂੰ ਪਤਾ ਹੈ ਪਰ ਮਸੀਹਾ ਨੇ ਨਹੀਂ। ਅਤੇ ਤੁਸੀਂ ਇਹ ਗੱਲਾਂ ਜਾਣਦੇ ਹੋ ਕਿਉਂਕਿ ਤੁਸੀਂ ਹੀ ਮਸੀਹ ਹੋ। ਮੈਂ ਸਾਰਿਆਂ ਨੂੰ ਇਹ ਦੱਸਣ ਜਾ ਰਹੀ ਹਾਂ। ਮੈਨੂੰ ਤੇਰੇ ਤੋਂ ਇਹੀ ਉਮੀਦ ਸੀ। ਆਤਮਾ ਦੀ ਸੱਚਾਈ, ਆਤਮਾ ਦੀ ਸੱਚਾਈ। ਪਹਾੜ ਜਾਂ ਮੰਦਿਰ ਹੀ ਉਪਾਸਨਾ ਦਾ ਸਥਾਨ ਨਹੀਂ ਹੋਣਗੇ। ਜਲਦੀ ਬਸ ਮਨ ਵਿੱਚ। ਤੁਸੀਂ ਵਾਅਦਾ ਕਰਦੇ ਹੋ? ਮੈਂ ਵਾਅਦਾ ਕਰਦਾ ਹਾਂ। ਇਸ ਵਿਅਕਤੀ ਨੇ ਮੈਨੂੰ ਉਹ ਸਭ ਕੁਝ ਦੱਸਿਆ ਜੋ ਮੈਂ ਕੀਤਾ ਹੈ। ਉਹ ਇਹ ਜ਼ਰੂਰ ਮਸੀਹ ਹੀ ਹੈ। सुनो रुको ਤੁਹਾਡਾ ਪਾਣੀ ਤੁਸੀਂ ਭੁੱਲ ਗਏ ਆਪਣਾ ਇੱਕ ਆਦਮੀ ਹੈ ਜਿਸਨੇ ਮੈਨੂੰ ਉਹ ਸਭ ਕੁਝ ਦੱਸਿਆ ਜੋ ਮੈਂ ਕਦੇ ਕੀਤਾ ਹੈ। ਰੱਬੀ ਅਸੀਂ ਖਾਣਾ ਲਿਆਏ ਆ, ਕੁਝ ਖਾ ਲਓ। ਮੇਰੇ ਕੋਲ ਖਾਣ ਲਈ ਅਜਿਹਾ ਭੋਜਨ ਹੈ ਜਿਸ ਬਾਰੇ ਤੁਸੀਂ ਕੁਝ ਨਹੀਂ ਜਾਣਦੇ। ਤੁਹਾਨੂੰ ਖਾਣਾ ਕਿਹਨੇ ਦਿੱਤਾ ਹੈ?